ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਮੰਗ ਤੇ ਪਾਰਲੀਮਾਨੀ ਕਮੇਟੀ ਬਣਾਉਣ ਨੂੰ ਤਿਆਰ। ਪੀਟੀਆਈ ਜੁਡੀਸ਼ਲ ਕਮਿਸ਼ਨ ਦੀ ਮੰਗ ਤੋਂ ਪਰਾਂ ਹੋਣ ਤੋਂ ਇਨਕਾਰੀ। ਉਮੀਦ ਹੈ ਕਿ ਪਾਕਿਸਤਾਨ ਦੀ ਬੰਦ ਇਮਦਾਦ ਅਮਰੀਕਾ ਬਹਾਲ ਕਰ ਦੂ। ਪਾਕਿਸਤਾਨੀ ਫਾਰਨ ਆਫਿਸ ਦੀ ਉਮੀਦ। ਪੀਕਾ ਐਕਟ ਦੇ ਖਿਲਾਫ ਪੱਤਰਕਾਰਾਂ ਵੱਲੋਂ ਅੱਜ ਪਾਕਿਸਤਾਨ ਭਰ 'ਚ ਬਲੈਕ ਡੇ ਤੇ ਅਮਰੀਕਾ ਦੀ 33 ਵਰਿਆਂ ਦੀ ਜ਼ਨਾਨੀ 19 ਵਰਿਆਂ ਦੇ ਪਾਕਿਸਤਾਨੀ ਆਸ਼ਕ ਮਗਰ ਕਰਾਚੀ ਅੱਪੜ ਗਈ। ਮੁੰਡਾ ਘਰ ਵਾਲਿਆਂ ਸਮੇਤ ਘਰੋਂ ਹੀ ਨਸ ਗਿਆ। ਇਹ ਪੰਜਾਬੀ ਰੇਡੀਓ USA ਹੈ। ਮੈਂ ਹਾਂ ਮਸੂਦ ਮੱਲੀ। ਆਪ ਸਭ ਨੂੰ ਆਪਣੇ ਸਾਰੇ ਡਿਜੀਟਲ ਪਲੇਟਫਾਰਮ ਔਰ ਰੇਡੀਓ ਨੈਟਵਰਕ ਤੇ ਜੀ ਆਇਆਂ ਨੂੰ ਕਹਿੰਦਾ। ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਅਮਰੀਕਾ ਦੇ ਵਿੱਚ 30 ਜਨਵਰੀ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ ਸਾਲ ਦੇ ਆਖਰੀ ਮਹੀਨੇ ਜਨਵਰੀ ਦੀ 31 ਤਾਰੀਖ ਸਾਲ 2025 ਦਾ ਦਿਨ ਚੜ੍ਹ ਚੁੱਕਿਆ ਹੈ। ਅਪਡੇਟ ਪਾਕਿਸਤਾਨ ਦੇ ਅੱਜ ਦੇ ਇਸ ਪ੍ਰੋਗਰਾਮ 'ਚ ਅੱਜ ਦੇ ਇਸ ਬੁਲੇਟਿਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਜੀ ਆਇਆਂ ਨੂੰ ਕਹਿੰਦੇ ਹਾਂ। ਸਬਸਕ੍ਰਾਈਬ ਕਰੋ ਸਾਡੇ ਡਿਜੀਟਲ ਪਲੇਟਫਾਰਮਸ ਤਾਂ ਜੇ ਤੁਹਾਡੇ ਨਾਲ ਪਾਕਿਸਤਾਨ ਤੋਂ ਆਈਆਂ ਖਬਰਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾ ਸਕਣ ਔਰ ਅਪਡੇਟਸ ਨੇ ਜਿਹੜੀਆਂ ਉਹ ਪਹੁੰਚਦੀਆਂ ਕੀਤੀਆਂ ਜਾ ਸਕਣ। ਪਾਕਿਸਤਾਨ ਤੋਂ ਅੱਜ ਦੀਆਂ ਭਖਤੀਆਂ ਕੁਝ ਖਬਰਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਸ਼ੁਰੂ ਕਰਾਂਗੇ ਪਾਕਿਸਤਾਨੀ ਸਿਆਸਤ ਤੋਂ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਗੱਲਬਾਤ ਮੁਕਾਉਣ ਔਰ ਇਨਕਾਰ ਕਰਨ ਤੋਂ ਬਾਅਦ ਕੱਲ੍ਹ ਰਾਤੀ ਬਿਆਨ ਦਿੱਤਾ ਹੈ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਵਾਸਤੇ ਅਸੀਂ ਇੱਕ ਪਾਰਲੀਮਾਨੀ ਕਮੇਟੀ ਬਣਾਉਣ ਨੂੰ ਤਿਆਰ ਹਾਂ ਜੋ ਉਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰ ਸਕੇ ਔਰ ਜਿੰਨੇ ਵੀ ਮਾਮਲੇ ਔਰ ਮੁੱਦੇ ਉਹਨਾਂ ਨੇ ਚੁੱਕੇ ਨੇ ਉਹਨਾਂ ਦੇ ਇਤਰਾਜ਼ ਦੂਰ ਕਰ ਸਕੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦਾ ਆਖਣਾ ਸੀਗਾ ਕਿ ਜੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਇਹ ਕਹਿੰਦੀ ਹੈ ਕਿ 26 ਨਵੰਬਰ 2024 ਨੂੰ ਉਹਨਾਂ ਦੇ ਧਰਨੇ ਦੇ ਉੱਤੇ ਜਾਂ ਉਹਨਾਂ ਦੇ ਇਤਜਾਜ ਦੇ ਉੱਤੇ ਜੋ ਜ਼ੁਲਮ ਹੋਇਆ ਹੈ ਤੇ ਅਸੀਂ ਵੀ ਇਹ ਕਹਿੰਦੇ ਹਾਂ ਕਿ ਫਿਰ ਇਨਕੁਆਇਰੀ ਇਹ ਵੀ ਹੋਣੀ ਚਾਹੀਦੀ ਹੈ ਕਿ 2014 'ਚ ਸਾਡੇ ਖਿਲਾਫ ਜੋ ਧਰਨਾ ਦਿੱਤਾ ਗਿਆ ਉਹਦੇ ਬਾਬਤ 'ਚ ਉਸ ਬਾਬਤ 'ਚ ਕੀ ਬਣਿਆ। ਉਹਨਾਂ ਨੇ ਆਖਿਆ ਜਦੋਂ ਇਮਰਾਨ ਖਾਨ ਹੁਣੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਬਣੇ ਤੇ ਅਸੀਂ ਉਦੋਂ ਮੋਢਿਆਂ ਦੇ ਉੱਤੇ ਕਾਲੀਆਂ ਪੱਟੀਆਂ ਬਣ ਕੇ ਪਾਕਿਸਤਾਨੀ ਪਾਰਲੀਮੈਂਟ 'ਚ ਆਏ ਔਰ ਪਾਰਲੀਮੈਂਟ ਦੇ ਇਕੱਠ ਦਾ ਹਿੱਸਾ ਬਣੇ। ਉਸ ਟਾਈਮ ਇਮਰਾਨ ਖਾਨ ਹੋਣਾ ਨੇ ਵੀ ਪਾਰਲੀਮਾਨੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀਗਾ। ਇਸ ਕਰਕੇ ਜੁਡੀਸ਼ਲ ਕਮਿਸ਼ਨ ਦੀ ਮੰਗ ਹੈ ਜਿਹੜੀ ਉਹ ਠੀਕ ਨਹੀਂ, ਅਸੀਂ ਵੀ ਪਾਰਲੀਮਾਨੀ ਕਮੇਟੀ ਬਣਾ ਦੇਣੇ ਆ ਜਿਹੜੀ ਬਕਾਇਦਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਆਏ ਇਤਰਾਜ਼ ਨੇ ਜਿਹੜੇ ਉਹਨਾਂ ਨੂੰ ਦੂਰ ਕਰ ਸਕਦੀ ਹੈ। ਉਹਨਾਂ ਨੇ ਆਖਿਆ ਕਿ ਸਾਡੇ ਦੌਰ ਦੇ ਵਿੱਚ ਇਮਰਾਨ ਖਾਨ ਵੱਲੋਂ ਜਿਹੜੀ ਇਹ ਕਮੇਟੀ ਬਣਾਈ ਗਈ ਇਹਦਾ ਸਿਰਫ ਐਲਾਨ ਹੀ ਹੋਇਆ। ਹੋ ਸਕਦਾ ਕਿ ਇਹਦੇ ਕੁਝ ਇਕੱਠ ਹੋਏ ਹੋਣ ਪਰ ਸਾਨੂੰ ਉਹਦੇ 'ਚ ਕਿਸੇ ਨੇ ਨਹੀਂ ਸੱਦਿਆ। ਅਸੀਂ ਵੀ ਉਸੇ ਤਰ੍ਹਾਂ ਜਿੱਦਾਂ ਸਾਡੇ ਨਾਲ ਆਪਣੇ ਇੱਕ ਰਾਜ ਦੇ ਦੌਰ 'ਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਕੀਤਾ ਉਹਦੇ ਮੁਤਾਬਕ ਇੱਕ ਐਲਾਨ ਕਰ ਦਿੰਦੇ ਆ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਜੁਡੀਸ਼ਲ ਕਮਿਸ਼ਨ ਬਣਾਉਣ ਦੇ ਕੰਮ ਤੋਂ ਇੱਕ ਕਿਸਮ ਦਾ ਸਾਫ਼ ਇਨਕਾਰ ਕੀਤਾ ਹੈ। ਨਾਲ ਹੀ ਉਹਨਾਂ ਦਾ ਆਖਣਾ ਹੈ ਕਿ ਅੱਜ ਇਮਰਾਨ ਖਾਨ ਦੀ ਸਿਆਸੀ ਪਾਰਟੀ ਇਹ ਕਹਿੰਦੀ ਹੈ ਕਿ ਸਾਡੇ ਨਾਲ ਧੋਖਾ ਹੋਇਆ। 2024 ਦੀਆਂ ਚੋਣਾਂ ਨੇ ਜਿਹੜੀਆਂ ਇਹ ਧਾਂਦਲੀਆਂ ਵਾਲੀਆਂ ਨੇ। ਅਸੀਂ ਵੀ ਮੰਗ ਕਰਨੇ ਆ ਕਿ 2018 'ਚ ਜਦੋਂ ਇਮਰਾਨ ਖਾਨ ਨੂੰ ਰਾਜ ਲੱਭਾ ਉਦੋਂ ਦੀਆਂ ਚੋਣਾਂ ਨੇ ਜਿਹੜੀਆਂ ਉਹਦੇ ਤੇ ਸਾਡੇ ਇਤਰਾਜ਼ ਵੀ ਦੂਰ ਕੀਤੇ ਜਾਣ। ਇਹ ਸਾਰੀ ਬਿਆਨਬਾਜ਼ੀ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੋਂ ਉਮਰ ਅਯੂਬ ਹੋਣਾ ਨੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੀ ਇਸ ਆਫਰ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਸ਼ਿਬਲੀ ਫਰਾਜ ਜੋ ਕਿ ਸੈਨੇਟ ਦੇ ਵਿੱਚ ਆਪੋਜੀਸ਼ਨ ਲੀਡਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਕਹਿ ਲਓ ਕਿ ਨੋਮੀਨੇਟਡ ਮੈਂਬਰ ਨੇ, ਉਹਨਾਂ ਨੇ ਵੀ ਆਖਿਆ ਕਿ ਸ਼ਹਿਬਾਜ਼ ਸ਼ਰੀਫ ਹੋਣੇ ਹਕੀਕਤ ਤੋਂ ਦੂਰ ਦੀਆਂ ਗੱਲਾਂ ਕਰਨ ਡੇ ਨੇ। ਅਸਲ ਗੱਲ ਤਾਂ ਇਹ ਹੈ ਕਿ ਹਕੂਮਤ ਦੇ ਕੋਲ ਇੰਨਾ ਇਖਤਿਆਰ ਹੀ ਨਹੀਂ ਹੈ ਕਿ ਉਹ ਸਾਡੀਆਂ ਮੰਗਾਂ ਦੇ ਮੁਤਾਬਕ ਜੁਡੀਸ਼ਲ ਕਮਿਸ਼ਨ ਬਣਾ ਦਿੰਦੀ। ਇਹ ਸਿਰਫ ਟਾਲ ਮਟੋਲ ਦਾ ਇੱਕ ਹਰਬਾ ਸੀਗਾ ਔਰ ਹੁਣ ਜਿਹੜੀ ਗੱਲ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਕਰਨ ਡੇ ਨੇ ਉਹ ਸਾਨੂੰ ਸਿਰੇ ਤੋਂ ਕਬੂਲ ਹੀ ਨਹੀਂ ਹੈ। ਦੂਸਰੇ ਪਾਸੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੇ ਬਿਆਨ ਤੋਂ ਬਾਅਦ ਹਕੂਮਤੀ ਵਜ਼ੀਰਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਜਿਹਦੇ 'ਚ ਉਹਨਾਂ ਦਾ ਆਖਣਾ ਹੈ ਕਿ ਅਸੀਂ ਗੱਲਬਾਤ ਨੂੰ ਤੋੜਨਾ ਚਾਹੁੰਦੇ ਸਾਂ ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਇਹ ਗੱਲਬਾਤ ਮੁਕਾਈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਵੀ ਆਪਣੀ ਗੱਲਬਾਤ 'ਚ ਆਖਿਆ ਕਿ 28 ਜਨਵਰੀ ਨੂੰ ਸਪੀਕਰ ਨੈਸ਼ਨਲ ਅਸੈਂਬਲੀ ਅਯਾਜ਼ ਸਾਦਕ ਦੀ ਅਗਵਾਈ ਦੇ ਵਿੱਚ ਹੋਣ ਵਾਲੇ ਇਕੱਠ 'ਚ ਅਸੀਂ ਬਹੁਤ ਸਾਰੇ ਮਾਮਲੇ ਸੁਲਝਾਉਣੇ ਸੀਗੇ ਪਰ ਇਮਰਾਨ ਖਾਨ ਹੋਣਾ ਦੀ ਸਿਆਸੀ ਪਾਰਟੀ ਨੇ ਆਪੇ ਸਿਆਸੀ ਰਾਹ ਬਦਲ ਲਿਆ। ਇਸ ਕਰਕੇ ਹਕੂਮਤ ਹਜੇ ਵੀ ਗੱਲ ਕਰਨ ਦੀ ਰੀਝਵੰਦ ਹੈ। ਅਗਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਚਾਹਵੇ ਤਾਂ ਸਾਡੇ ਬੂਹੇ ਖੁੱਲੇ ਨੇ। ਉਮੀਦ ਹੈ ਕਿ ਅਮਰੀਕਾ ਪਾਕਿਸਤਾਨ ਦੀ ਬੰਦ ਕੀਤੀ ਗਈ ਇਮਦਾਦ ਨੂੰ ਫਿਰ ਤੋਂ ਖੋਲ੍ਹ ਦੇਗਾ ਔਰ ਬਹਾਲ ਕਰ ਦੇਗਾ। ਇਹ ਆਖਣਾ ਹੈ ਪਾਕਿਸਤਾਨ ਦਾ। ਇਹ ਸਰਕਾਰੀ ਬਿਆਨ ਦਿੱਤਾ ਹੈ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਸ਼ਫਕਤ ਅਲੀ ਖਾਨ ਹੋਣਾ ਨੇ, ਜਿਨ੍ਹਾਂ ਦਾ ਆਖਣਾ ਹੈ ਕਿ ਅਮਰੀਕਾ ਵੱਲੋਂ ਦੁਨੀਆ ਭਰ ਦੇ ਵਿੱਚ ਕੀਤੇ ਜਾ ਰਹੇ ਇਮਦਾਦੀ ਕੰਮ ਔਰ ਉਹਨਾਂ ਦੀ ਫੰਡਿੰਗ ਰੋਕੀ ਗਈ ਹੈ ਜਿਹਦੇ 'ਚ ਪਾਕਿਸਤਾਨ ਵੀ ਹੈ। ਪਰ ਸਾਨੂੰ ਪੂਰੀ ਉਮੀਦ ਹੈ ਕਿ 90 ਦਿਨਾਂ ਤੋਂ ਬਾਅਦ ਜਾਂ 3 ਮਹੀਨਿਆਂ ਤੋਂ ਬਾਅਦ ਪਾਕਿਸਤਾਨ ਦੇ ਵਾਸਤੇ ਇਹ ਜਿਹੜੇ ਮਨਸੂਬੇ ਅਮਰੀਕਾ ਵੱਲੋਂ ਭਲਾਈ ਦੇ ਵਾਸਤੇ ਸ਼ੁਰੂ ਕੀਤੇ ਗਏ ਨੇ ਉਹਨਾਂ ਨੂੰ ਇਸੇ ਤਰ੍ਹਾਂ ਜਾਰੀ ਸਾਰੀ ਰੱਖਿਆ ਜਾਏਗਾ। ਯਾਦ ਰਵੇ ਕਿ ਕੱਲ੍ਹ ਦੇ ਅਪਡੇਟ ਪਾਕਿਸਤਾਨ 'ਚ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅਮਰੀਕਾ ਵੱਲੋਂ ਇਮਦਾਦ ਬੰਦ ਹੋਣ ਤੋਂ ਬਾਅਦ ਪਾਕਿਸਤਾਨ 'ਚ ਸਿਹਤ,
ਨਿੱਕੇ ਬੱਚਿਆਂ ਦੀ ਸੰਭਾਲ, ਸਾਫ਼ ਪਾਣੀ, ਸੋਲਰ ਦੇ ਨਾਲ ਬਿਜਲੀ ਬਣਾਉਣ ਸਮੇਤ ਬਹੁਤ ਸਾਰੇ ਹੋਰ ਲੋਕਾਈ ਦੇ ਭਲੇ ਦੇ ਮਨਸੂਬੇ ਨੇ ਜਿਹੜੇ ਉਹ ਠੱਪ ਹੋਣ ਦਾ ਖਤਰਾ ਸੀਗਾ। ਪਾਕਿਸਤਾਨੀ ਫਾਰਨ ਆਫਿਸ ਦਾ ਆਖਣਾ ਹੈ ਕਿ ਅਸੀਂ ਇਹ ਤਬਸਰਾ ਨਹੀਂ ਕਰਾਂਗੇ ਕਿ ਅਮਰੀਕਾ ਦੇ ਔਰ ਭਾਰਤ ਦੇ ਆਪਸੀ ਤਾਲੁਕ ਵਾਸਤੇ ਕਿਹੋ ਜਿਹੇ ਨੇ। ਅਸੀਂ ਇਹ ਜਾਣਦੇ ਹਾਂ ਕਿ ਪਾਕਿਸਤਾਨ ਔਰ ਅਮਰੀਕਾ ਦੇ ਆਪਸੀ ਤਾਲੁਕ ਵਾਸਤੇ ਠੀਕ ਨੇ ਔਰ ਇਹ ਇਮਦਾਦ ਦੀ ਬੰਦਿਸ਼ ਸਿਰਫ ਕੱਲੇ ਪਾਕਿਸਤਾਨ ਵਾਸਤੇ ਨਹੀਂ ਹੋਈ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਅਮਰੀਕੀ ਮਨਸੂਬੇ ਸਨ ਉਹਨਾਂ ਵਾਸਤੇ ਹੋਈ ਹੈ। ਸਾਨੂੰ ਇਹ ਵੀ ਉਮੀਦ ਹੈ ਕਿ ਅਮਰੀਕਾ ਭਲਾਈ ਦੇ ਇਹ ਮਨਸੂਬੇ ਜਿਹਦੇ ਨਾਲ ਆਮ ਬੰਦਾ ਜੁੜਿਆ ਹੈ ਇਹਨੂੰ ਦੁਬਾਰਾ ਤੋਂ ਸ਼ੁਰੂ ਕਰ ਦੇਗਾ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਵੱਲੋਂ ਜਦੋਂ ਇਹ ਆਖਿਆ ਗਿਆ ਕਿ ਅਮਰੀਕਾ ਦਾ ਇੱਕ ਵਪਾਰੀ ਵਫਦ ਪਾਕਿਸਤਾਨ ਆਇਆ, ਉਸ ਬਾਰੇ ਕੀ ਤਬਸਰਾ ਕਰੋਗੇ? ਤੇ ਉਹਨਾਂ ਨੇ ਆਖਿਆ ਕਿ ਇਹ ਰੂਟੀਨ ਦੀ ਗੱਲ ਹੈ। ਇਸ ਤੋਂ ਪਹਿਲਾਂ ਵੀ ਅਮਰੀਕੀ ਵਪਾਰੀ ਜਾਂ ਬਿਜ਼ਨਸਮੈਨ ਨੇ ਜਿਹੜੇ ਉਹ ਪਾਕਿਸਤਾਨ ਆਉਂਦੇ ਨੇ ਔਰ ਇੱਥੇ ਵਪਾਰ ਦੇ ਵਿੱਚ ਰੀਜ਼ਦਾਰ ਕਰਦੇ ਨੇ। ਜਿਹੜਾ ਵੀ ਗੈਰ ਮੁਲਕੀ ਵਪਾਰੀ ਇੱਥੇ ਆਏਗਾ, ਬਿਜ਼ਨਸ ਕਰੇਗਾ, ਪਾਕਿਸਤਾਨ ਉਹਨੂੰ ਪੂਰੀਆਂ ਸਹੂਲਤਾਂ ਦੇਵੇਗਾ। ਇਹਦੇ ਵਿੱਚ ਅਸੀਂ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਰੱਖਾਂਗੇ। ਉਹਨਾਂ ਨੇ ਇੱਕ ਵਾਰ ਫਿਰ ਇਹ ਗੱਲ ਦੁਹਰਾਈ ਕਿ ਪਾਕਿਸਤਾਨ ਦੇ ਵਿੱਚ ਇਹ ਇਮਦਾਦੀ ਕੰਮ ਨੇ ਜਿਹੜੇ ਜਾਂ US ਏਡ ਦੇ ਰਾਹੀਂ ਕੀਤੇ ਜਾ ਰਹੇ ਇਹ ਕੰਮ ਨੇ ਜਿਹੜੇ ਇਹਨਾਂ ਨੂੰ ਬੰਦ ਕਰਨ ਵੱਲੋਂ ਐਲਾਨ ਹੋਇਆ ਆ। ਐਲਾਨ ਦੇ ਨਾਲ ਇਹ ਗੱਲ ਦੱਸੀ ਗਈ ਹੈ ਕਿ 90 ਦਿਨਾਂ ਤੋਂ ਬਾਅਦ ਇਹਦੇ ਉੱਤੇ ਫਿਰ ਤੋਂ ਗੌਰ ਕੀਤਾ ਜਾਏਗਾ। ਨਵਾਂ ਕਾਲਾ ਕਾਨੂੰਨ ਜਿਹੜਾ ਕਿ ਸਦਰ ਆਸਫ ਅਲੀ ਜ਼ਰਦਾਰੀ ਹੋਣ ਦੇ ਦਸਤਖਤਾਂ ਤੋਂ ਬਾਅਦ ਕੱਲ ਪੂਰੇ ਪਾਕਿਸਤਾਨ 'ਚ ਲਾਗੂ ਹੋ ਚੁੱਕਿਆ ਹੈ। ਮੇਰੀ ਮੁਰਾਦ ਹੈ ਪੀਕਾ ਐਕਟ। ਉਹਦੇ ਤੇ ਅੱਜ ਪਾਕਿਸਤਾਨ ਭਰ ਦੇ ਵਿੱਚ ਪਾਕਿਸਤਾਨ ਭਰ ਦੀਆਂ ਪੱਤਰਕਾਰ ਤਨਜ਼ੀਮਾਂ, ਜਥੇ ਔਰ ਬਾਕੀ ਸਾਰੀਆਂ ਯੂਨੀਅਨਸ ਨੇ ਜਿਹੜੀਆਂ ਉਹ ਬਲੈਕ ਡੇ ਯਾਨੀ ਯੌਮ ਸਿਆਹ ਜਾਂ ਕਾਲਾ ਦਿਨ ਆ ਜਿਹੜਾ ਉਹ ਮਨਾ ਰਹੀਆਂ ਨੇ। ਯਾਦ ਰਵੇ ਕਿ ਮੌਲਾਨਾ ਫਜ਼ਲੁਰ ਰਹਿਮਾਨ ਹੋਣਾ ਦਾ ਵੀ ਇਹਦੇ ਤੇ ਬੜਾ ਗਰਮਾ ਗਰਮ ਬਿਆਨ ਸਾਹਮਣੇ ਆਇਆ ਆ, ਜਿਹਦੇ 'ਚ ਉਹਨਾਂ ਨੇ ਆਖਿਆ ਕਿ ਮੈਨੂੰ ਆਸਫ ਅਲੀ ਜ਼ਰਦਾਰੀ ਹੋਣਾ ਨੇ ਇਹ ਆਖਿਆ ਕਿ ਠੀਕ ਹੈ ਮੈਂ ਇਸ ਬਿੱਲ ਦੇ ਉੱਤੇ ਦਸਤਖਤ ਨਹੀਂ ਕਰਾਂਗਾ ਔਰ ਮੋਹਸਨ ਨਕਵੀ ਹੋਣੇ ਜਦੋਂ ਆ ਜਾਂਦੇ ਨੇ ਤੇ ਮੈਂ ਪੱਤਰਕਾਰਾਂ ਦੀਆਂ ਇਹਨਾਂ ਤਨਜ਼ੀਮਾਂ ਦੀ ਉਹਨਾਂ ਦੇ ਨਾਲ ਮੁਲਾਕਾਤ ਦਾ ਵੀ ਉਪਰਾਲਾ ਕਰ ਦਾਂਗਾ। ਇਹ ਆਪੋ ਆਪਣੇ ਇਤਰਾਜ਼ ਦੱਸਣ, ਇਹ ਇਤਰਾਜ਼ਾਂ ਤੋਂ ਬਾਅਦ ਜਦੋਂ ਕੋਈ ਰਾਹ ਨਿਕਲੇਗਾ ਤਾਂ ਫਿਰ ਮੈਂ ਇਹਦੇ ਤੇ ਦਸਤਖਤ ਕਰਾਂਗਾ। ਪਰ ਸਵੇਰੇ ਜਦੋਂ ਮੈਂ ਸੁੱਤਾ ਜਾਗਿਆ ਤੇ ਮੈਨੂੰ ਇਹ ਪਤਾ ਲੱਗਾ ਕਿ ਰਾਤੀ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣਾ ਨੇ ਪੀਕਾ ਐਕਟ ਦੇ ਉੱਤੇ ਦਸਤਖਤ ਕਰ ਦਿੱਤੇ ਨੇ ਔਰ ਉਹ ਹੁਣ ਕਾਨੂੰਨ ਬਣ ਕੇ ਲਾਗੂ ਹੋ ਗਿਆ ਹੈ। ਮੌਲਾਨਾ ਫਜ਼ਲੁਰ ਰਹਿਮਾਨ ਹੋਣਾ ਨੇ ਗੁੱਸਾ ਵਿਖਾਲਦਿਆਂ ਆਖਿਆ ਕਿ ਹਕੂਮਤ ਔਰ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੇ ਸਾਡੇ ਨਾਲ ਗੱਲ ਕੋਈ ਹੋਰ ਕੀਤੀ ਪਰ ਅਮਲੀ ਤੌਰ ਤੇ ਪ੍ਰੈਕਟੀਕਲੀ ਉਹਨਾਂ ਨੇ ਕੁਝ ਹੋਰ ਕੀਤਾ। ਹਕੂਮਤ ਨੂੰ ਚਾਹੀਦਾ ਹੈ ਕਿ ਦੋਗਲੀ ਪਾਲਿਸੀ ਨਾ ਕਰੇ, ਸਿੱਧੀ ਔਰ ਸਾਫ਼ ਗੱਲ ਜਿਹੜੀ ਉਹ ਦੱਸੀ ਜਾਏ। ਇਸ ਤੋਂ ਬਾਅਦ ਮੌਲਾਨਾ ਫਜ਼ਲੁਰ ਰਹਿਮਾਨ ਹੋਣਾ ਦੇ ਜ਼ਰੀਆਂ ਦਾ ਇਹ ਆਖਣਾ ਹੈ ਕਿ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਹੈ ਔਰ ਉਹਨਾਂ ਨੇ ਹਰ ਕਿਸਮ ਦੀ ਸਿਆਸੀ ਨਾਸਪਜ ਔਰ ਕੰਮਕਾਰ ਨੇ ਜਿਹੜੇ ਉਹਨਾਂ ਨੂੰ ਰੋਕ ਦਿੱਤਾ ਹੈ। ਪੱਤਰਕਾਰ ਤਨਜ਼ੀਮਾਂ ਵੱਲੋਂ ਪਿਛਲੇ 4 ਦਿਨਾਂ ਤੋਂ ਇਸਲਾਮਾਬਾਦ ਦੇ ਵਿੱਚ ਪਾਰਲੀਮੈਂਟ ਹਾਊਸ ਸਮੇਤ ਸ਼ਾਹਰਾਹ ਦਸਤੂਰ ਦੇ ਉੱਤੇ ਇਹਤਜਾਜ ਜਿਹੜਾ ਉਹ ਕੀਤਾ ਜਾ ਰਿਹਾ ਹੈ। ਪੁਲਿਸ ਔਰ ਇੰਤਜ਼ਾਮੀਆ ਵੱਲੋਂ ਪੱਤਰਕਾਰਾਂ ਨੂੰ ਅਲਾਮਤੀ ਤੌਰ ਤੇ ਗ੍ਰਿਫਤਾਰ ਵੀ ਕੀਤਾ ਜਾ ਰਿਹਾ, ਪਰਾਂ ਵੀ ਹਟਾਇਆ ਜਾ ਰਿਹਾ, ਪਰ ਕਿਸੇ ਵੱਡੇ ਹੰਗਾਮੇ ਦੀ ਕੋਈ ਖਬਰ ਨਹੀਂ ਮਿਲੀ। ਪੰਜਾਬੀ ਰੇਡੀਓ USA ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਪਾਰਲੀਮੈਂਟ ਅਫੇਅਰਸ ਔਰ ਰਿਪੋਰਟਰਸ ਐਸੋਸੀਏਸ਼ਨ ਦੀ ਰਿਪੋਰਟਿੰਗ ਕਰਨ ਵਾਲੀ ਸੀਨੀਅਰ ਪੱਤਰਕਾਰ ਨਈਰ ਅਲੀ ਹੋਣੇ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਔਰ ਇੱਕ ਇੰਟਰਵਿਊ ਜਾਂ ਪੋਡਕਾਸਟ ਜਿਹੜਾ ਉਹ ਤੁਹਾਡੇ ਰੂਬਰੂ ਪੇਸ਼ ਕਰੀਏ। ਪਰ ਅੱਜ ਦੇ ਇਸ ਇਹਤਜਾਜ ਤੋਂ ਬਾਅਦ ਮੁਲਕ ਭਰ ਦੇ ਵਿੱਚ ਇਹਤਜਾਜ ਜਿਹੜਾ ਕੱਲ ਵੀ ਵੇਖਣ ਨੂੰ ਮਿਲਿਆ। ਲਾਹੌਰ, ਕਰਾਚੀ, ਇਸਲਾਮਾਬਾਦ ਦੇ ਪ੍ਰੈਸ ਕਲੱਬਸ ਦੇ ਨਾਲ ਜਿਹੜੀਆਂ ਪੱਤਰਕਾਰ ਤਨਜ਼ੀਮਾਂ ਨੇ ਉਹਨਾਂ ਨੇ ਸੜਕਾਂ ਦੇ ਉੱਤੇ ਨਿਕਲ ਕੇ ਇਹਤਜਾਜ ਵੀ ਕੀਤਾ। ਮੂੰਹ ਤੇ ਜ਼ੰਜੀਰਾਂ ਔਰ ਜੰਦਰੇ ਵੀ ਬੰਨੇ, ਬਾਹਾਂ ਦੇ ਉੱਤੇ ਕਾਲੀਆਂ ਪੱਟੀਆਂ ਔਰ ਮੱਥਿਆਂ ਤੇ ਵੀ ਕਾਲੀਆਂ ਪੱਟੀਆਂ ਬੰਨੀਆਂ ਗਈਆਂ ਔਰ ਹਕੂਮਤ ਦੇ ਇਸ ਪੀਕਾ ਐਕਟ ਦੇ ਖਿਲਾਫ ਆਪਣਾ ਇਹਤਜਾਜ ਰਿਕਾਰਡ ਕਰਾਇਆ ਗਿਆ। ਹਕੂਮਤ ਦਾ ਆਖਣਾ ਹੈ ਕਿ ਇਹ ਜਿਹੜਾ ਅਸੀਂ ਪੀਕਾ ਐਕਟ ਲੈ ਕੇ ਆਏ ਹਾਂ ਇਹ ਸਿਰਫ ਇੱਕ ਤਰਮੀਮੀ ਬਿੱਲ ਹੈ, ਯਾਨੀ ਪੀਕਾ ਐਕਟ ਪਹਿਲਾਂ ਵੀ ਮੌਜੂਦ ਸੀਗਾ। 2025 ਬਿੱਲ ਹੈ ਜਿਹੜਾ ਇਹਦੇ 'ਚ ਬਦਲਾਅ ਹੈ। ਇਸ ਬਦਲਾਅ ਦੇ ਵਿੱਚ ਅਸੀਂ ਸਾਫ਼ ਦੱਸਿਆ ਹੈ ਕਿ ਸੱਚ ਬੋਲਣ ਵਾਲੇ ਨੂੰ ਕੋਈ ਖਤਰਾ ਨਹੀਂ। ਵੇਖਿਆ ਜਾਏ ਤੇ ਪੱਤਰਕਾਰਾਂ ਦਾ ਇਹਤਜਾਜ ਬਿਲਕੁਲ ਫਜ਼ੂਲ ਹੈ ਕਿਉਂਕਿ ਇਹ ਕਾਨੂੰਨ ਸਿਰਫ ਝੂਠੀ ਖਬਰ ਔਰ ਝੂਠ ਬੋਲਣ ਵਾਲਿਆਂ ਵਾਸਤੇ ਹੈ। ਪੱਤਰਕਾਰ ਤਨਜ਼ੀਮਾਂ ਦਾ ਇਹ ਆਖਣਾ ਹੈ ਕਿ ਹਕੂਮਤ ਆਪਣੇ ਖਿਲਾਫ ਉੱਠਦੀਆਂ ਆਵਾਜ਼ਾਂ ਨੂੰ ਬੰਦ ਕਰਨ ਵਾਸਤੇ ਇਸ ਕਾਨੂੰਨ ਦਾ ਸਹਾਰਾ ਲੈ ਕੇ ਗੱਲ ਕਰਨ ਦੀ ਆਜ਼ਾਦੀ ਖੋ ਰਹੀ ਹੈ। 33 ਵਰ੍ਹਿਆਂ ਦੀ ਅਨਿੰਜਾ ਰੌਬਿਨਸ ਜੋ ਕਿ ਇੱਕ ਅਮਰੀਕੀ ਸ਼ਹਿਰੀ ਨੇ, ਉਹ ਇੱਕ ਪਾਕਿਸਤਾਨੀ ਮੁੰਡੇ ਨਦਾਲ ਮੇਮਨ ਜੋ ਕਿ 19 ਸਾਲਾਂ ਦਾ ਹੈ ਉਹਦੇ ਇਸ਼ਕ 'ਚ ਗ੍ਰਿਫਤਾਰ ਹੋ ਕੇ ਪਾਕਿਸਤਾਨ ਪਹੁੰਚ ਗਈਆਂ। ਕਰਾਚੀ ਸ਼ਹਿਰ ਦੇ ਵਿੱਚ ਖਿਲਰੀ ਹੋਈ ਮੁਹੱਬਤ ਦੀ ਇਹ ਦਾਸਤਾਨ ਇਸ ਵੇਲੇ ਪੂਰੇ ਪਾਕਿਸਤਾਨ ਦੇ ਵਿੱਚ ਕਹਿ ਲਓ ਕਿ ਚਰਚਾਯੋਗ ਹੈ। ਰੌਬਿਨਸਨ ਜਿਹੜੀਆਂ ਉਹ ਹੁਣ ਅਮਰੀਕਾ ਵਾਪਸ ਹੋਣ ਤੋਂ ਇਨਕਾਰੀ ਨੇ। ਅਕਤੂਬਰ ਮਹੀਨੇ ਦੇ ਵਿੱਚ ਉਹ ਕਰਾਚੀ ਆਈਆਂ। ਜਿਹੜੀਆਂ ਇਤਲਾਵਾਂ ਔਰ ਜਿਹੜੀਆਂ ਖਬਰਾਂ ਮੀਡੀਆ ਦੇ ਵਿੱਚ ਚਰਚੇ ਦਾ ਸਬਬ ਬਣ ਰਹੀਆਂ ਨੇ ਉਹ ਇਹ ਹੈ ਕਿ 33 ਵਰ੍ਹਿਆਂ ਦੀ ਇਹ ਅਮਰੀਕਨ ਸਿਟੀਜ਼ਨ ਹੈ ਜਿਹੜੀ ਇਹਨੂੰ 19 ਸਾਲਾਂ ਦੇ ਪਾਕਿਸਤਾਨੀ ਮੁੰਡੇ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਪਿਆਰ ਹੋ ਗਿਆ। ਪਿਆਰ ਦੀਆਂ ਪੀਂਘਾਂ ਵਧੀਆਂ ਤੇ 2 ਬੱਚਿਆਂ ਦੀ ਮਾਂ ਨੇ ਆਪਣੇ ਘਰ ਵਾਲੇ ਤੋਂ ਤਲਾਕ ਲੈ ਕੇ ਨਦਾਲ ਮੇਮਨ ਦੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਔਰ ਉਹਦੇ ਵਾਸਤੇ ਉਹ ਕਰਾਚੀ ਅੱਪੜੀ। ਪਰ ਜਦੋਂ ਉਹ ਕਰਾਚੀ ਅੱਪੜੀ ਔਰ ਨਦਾਲ ਦੇ ਘਰ ਪਹੁੰਚੀ ਤੇ ਨਦਾਲ ਦੇ ਘਰ ਵਾਲਿਆਂ ਨੇ ਉਹਨੂੰ ਬੂਹੇ ਤੋਂ ਹੀ ਮੋੜ ਦਿੱਤਾ। ਇਸ ਵੇਲੇ ਨਦਾਲ ਮੇਮਨ ਔਰ ਉਹਦੇ ਘਰ ਵਾਲੇ ਘਰ-ਬਾਰ ਛੱਡ ਕੇ ਫਰਾਰ ਨੇ ਔਰ ਨੱਸ ਗਏ ਨੇ, ਜਦ ਕਿ
49 ਨੇ ਜਿਹੜੀਆਂ ਉਹ ਜ਼ਿੱਦ ਤੇ ਨੇ ਕਿ ਉਹ ਵਿਆਹ ਕੀਤੇ ਬਗੈਰ ਨਹੀਂ ਜਾਣਗੀਆਂ। ਪਿਛਲੇ ਕਈ ਦਿਨਾਂ ਤੋਂ ਇਹ ਮਾਮਲਾ ਖੂਬ ਭਖਿਆ। 에ਅਰਪੋਰਟ ਦੇ ਉੱਤੇ ਇਸ ਅਮਰੀਕਨ ਸ਼ਹਿਰੀ ਵੱਲੋਂ ਹੰਗਾਮਾ ਵੀ ਕੀਤਾ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੂੰ 에ਅਰਪੋਰਟ ਸਿਕਿਉਰਿਟੀ ਫੋਰਸਿਸ ਵਾਲੇ ਨੇ ਜਿਹੜੇ ਉਹਨਾਂ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ, ਰਿਹਾਈ ਵੀ ਹੋਈ। ਕਰਾਚੀ ਸ਼ਹਿਰ ਦੇ ਵਿੱਚ ਅਮਰੀਕਨ ਕੌਂਸੂਲੇਟ ਦੇ ਅਮਲੇ ਨੇ ਇਹਨਾਂ ਨਾਲ ਰਾਬਤਾ ਵੀ ਕੀਤਾ ਔਰ ਉਸ ਤੋਂ ਬਾਅਦ ਪਾਕਿਸਤਾਨੀ ਜ਼ਿੰਮੇਦਾਰਾਂ ਨੂੰ ਦੱਸਿਆ ਕਿ ਕਾਨੂੰਨ ਦੇ ਮੁਤਾਬਕ ਅਸੀਂ ਉਹਨੂੰ ਜ਼ਬਰਦਸਤੀ ਜਹਾਜ਼ ਤੇ ਅਮਰੀਕਾ ਜਾਣ ਵਾਸਤੇ ਬਾਹ ਜਾਂ ਮਜਬੂਰ ਨਹੀਂ ਕਰ ਸਕਦੇ, ਜਿਹਦੇ ਤੋਂ ਬਾਅਦ ਉਹ ਇਸ ਵੇਲੇ ਵੀ ਪਾਕਿਸਤਾਨ ਮੌਜੂਦ ਆ। ਜਦ ਕਿ ਕੱਲ ਉਦੋਂ ਮਾਮਲਾ ਹੋਰ ਭਖ ਗਿਆ ਜਦੋਂ ਇਹ ਅਮਰੀਕਨ ਬੀਬੀ ਹੈ ਜਿਹੜੀ ਇਹ ਉਸ ਪਾਕਿਸਤਾਨੀ ਮੁੰਡੇ ਦੀ ਸੁਸਾਇਟੀ ਦੇ ਪਾਰਕਿੰਗ ਏਰੀਆ ਦੇ ਵਿੱਚ ਕੁਰਸੀ ਢਾ ਕੇ ਬਹਿ ਗਈ, ਜਿੱਥੇ ਮਜਬੂਰਨ ਫਿਰ ਪੁਲਿਸ ਨੂੰ ਹਿਫਾਜ਼ਤ ਵਾਸਤੇ ਆਉਣਾ ਪਿਆ। ਖਬਰਾਂ ਮਿਲ ਰਹੀਆਂ ਨੇ ਕਿ ਇਸ ਵੇਲੇ ਇਹ ਛੀਪਾ ਇੱਕ NGO ਹੈ ਉਹਦੇ ਦਫ਼ਤਰ ਦੇ ਵਿੱਚ ਮੌਜੂਦ ਆ ਔਰ ਹੁਣ ਤੋਂ ਕੁਝ ਘੰਟੇ ਬਾਅਦ ਉਹ ਪਾਕਿਸਤਾਨ 'ਚ ਇੱਕ ਪ੍ਰੈਸ ਕਾਨਫਰੰਸ ਕਰ ਰਹੀ ਹੈ। ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਨਦਾਲ ਮੇਮਨ ਨੇ ਜਿਹੜੇ ਉਹ ਆਪਣੇ ਘਰ ਵਾਲਿਆਂ ਸਮੇਤ ਫਰਾਰ ਨੇ, ਪਰ ਉਸ ਇਲਾਕੇ ਦੇ ਉਸ ਸੁਸਾਇਟੀ ਦੇ ਲੋਕ ਨੇ ਜਿਹੜੇ ਉਹ ਤੰਗ ਨੇ। ਉਹ ਕਹਿੰਦੇ ਨੇ ਕਿ ਇੰਤਜ਼ਾਮੀਆ ਔਰ ਪੁਲਿਸ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਲੱਭੇ ਜਾਂ ਗ੍ਰਿਫਤਾਰ ਕਰੇ, ਕਿਉਂਕਿ ਇਸ ਅਮਰੀਕਨ ਬੀਬੀ ਦੇ ਇੱਥੇ ਮੌਜੂਦ ਹੋਣ ਕਾਰਨ ਸਾਨੂੰ ਚੋਖੀਆਂ ਔਖਲਾਂ ਜਿਹੜੀਆਂ ਉਹ ਝੱਲਣੀਆਂ ਪੈ ਰਹੀਆਂ। ਇਸ ਇਸ਼ਕ ਦਾ ਕੀ ਅੰਜਾਮ ਹੁੰਦਾ ਹੈ ਉਹ ਤੇ ਕੁਝ ਘੰਟਿਆਂ ਬਾਅਦ ਹੋਣ ਵਾਲੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਪਤਾ ਲੱਗ ਹੀ ਜਾਏਗਾ। ਪਰ ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਇਸ ਮਾਮਲੇ ਦੇ ਵਿੱਚ 에ਅਰਪੋਰਟ ਸਿਕਿਉਰਿਟੀ ਫੋਰਸਿਸ, ਪਾਕਿਸਤਾਨੀ ਸਰਕਾਰ ਔਰ ਅਮਰੀਕਨ ਕੌਂਸੂਲੇਟ ਇਸ ਬੀਬੀ ਦੇ ਸਾਹਮਣੇ ਗੋਡੇ ਟੇਕ ਚੁੱਕੇ ਨੇ, ਕਿਉਂਕਿ ਉਹ ਆਪਣੀ ਜ਼ਿੱਦ ਤੇ ਅੜੀ ਹੈ ਕਿ ਜ਼ਬਰਦਸਤੀ ਮੈਨੂੰ ਕੋਈ ਭੇਜ ਨਹੀਂ ਸਕਦਾ ਔਰ ਵਿਆਹ ਕੀਤੇ ਬਗੈਰ ਮੈਂ ਜਾਣਾ ਨਹੀਂ ਹੈ। ਇਹ ਵੀ ਇਤਲਾਹਾਂ ਲੱਭ ਰਹੀਆਂ ਹੈ ਕਿ ਬੀਬੀ ਇਸ ਵੇਲੇ ਡਿਪਰੈਸ਼ਨ ਦਾ ਸ਼ਿਕਾਰ ਹੈ। ਇਹ ਅਮਰੀਕਨ ਸਿਟੀਜ਼ਨ ਹੈ ਜਿਹੜੀ ਇਹ ਇਸ ਵੇਲੇ ਦਬਾਅ ਦਾ ਸ਼ਿਕਾਰ ਹੈ। ਲੇਕਿਨ ਅਕਤੂਬਰ ਮਹੀਨੇ ਤੋਂ ਲੈ ਕੇ ਜਨਵਰੀ ਮਹੀਨੇ ਤੱਕ ਅਗਰ ਕੁੱਲ ਮਿਲਾ ਕੇ 4 ਮਹੀਨੇ ਵੇਖੀਏ ਤੇ ਉਹ ਪਾਕਿਸਤਾਨ 'ਚ ਮੌਜੂਦ ਹੈ ਔਰ ਆਪਣੇ ਫੈਸਲੇ ਦੇ ਉੱਤੇ ਡਟੀ ਪਈ ਹੈ। ਪ੍ਰੈਸ ਕਾਨਫਰੰਸ ਰਾਹੀਂ ਕੀ ਗੱਲਾਂ ਔਰ ਕੀ ਬਾਤਾਂ ਸਾਹਮਣੇ ਆਉਂਦੀਆਂ ਉਹਨਾਂ ਦਾ ਵੀ ਤੁਹਾਨੂੰ ਜ਼ਰੂਰ ਜਾਣੂ ਕਰਾਵਾਂਗੇ। ਬਸ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਅੱਜ ਦੇ ਅਪਡੇਟ ਪਾਕਿਸਤਾਨ ਚੋਂ ਆਪਣੇ ਮੇਜ਼ਬਾਨ ਆਪਣੇ ਮਸੂਦ ਮੱਲੀ ਨੂੰ ਦਵੋ ਇਜਾਜ਼ਤਾਂ, ਇਸ ਆਸ ਦੇ ਨਾਲ, ਇਸ ਉਮੀਦ ਦੇ ਨਾਲ ਕਿ ਜ਼ਿੰਦਗੀ ਸ਼ਰਤ ਹੈ ਫਿਰ ਮਿਲਾਂਗੇ। ਸੋ ਅੱਜ ਅਮਰੀਕਾ ਚੋਂ 30 ਜਨਵਰੀ 2025 ਔਰ ਪਾਕਿਸਤਾਨ 'ਚ 31 ਜਨਵਰੀ 2025 ਦੇ ਇਸ ਅਪਡੇਟ ਪਾਕਿਸਤਾਨ ਚੋਂ ਦਵੋ ਇਜਾਜ਼ਤਾਂ। ਸਬਸਕ੍ਰਾਈਬ ਜ਼ਰੂਰ ਕਰਿਆ ਜੀ ਸਾਡੇ ਡਿਜੀਟਲ ਪਲੇਟਫਾਰਮਸ ਨੂੰ ਔਰ ਜੁੜੇ ਰਿਹਾ ਜੀ ਸਾਡੇ ਰੇਡੀਓ ਨੈਟਵਰਕ ਦੇ ਨਾਲ ਵੀ, ਜਿੱਥੇ ਅਸੀਂ ਆਪਣੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਨੈਟਵਰਕ ਤੇ ਵੀ ਅਪਡੇਟ ਪਾਕਿਸਤਾਨ ਤੁਹਾਡੇ ਵਾਸਤੇ ਬ੍ਰੌਡਕਾਸਟ ਕਰ ਰਹੇ ਹਾਂ। ਅੱਜ ਲਈ ਇੰਨਾ ਹੀ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।